ਉਹ ਦੌਰ ਪੁਰਾਣਾ, ਉਹ ਲੋਕ ਪੁਰਾਣੇ, ਉਹ ਪੁਰਾਣਾ ਪਿੰਡ ਜਦੋਂ ਸਰਦਾਰ ਮੁਸਲਮਾਨ ਸਿੱਖ ਸਾਰੇ ਇਕੱਠੇ ਵਸਦੇ ਸੀ, ਉਹ ਦੌਰ ਚੇਤੇ ਆਂਦਾ, ਉਹ ਵੇਲਾ ਚੇਤੇ ਆਂਦਾ, ਬੜਾ ਆਉਂਦਾ, ਬਹੁਤ ਆਂਦਾ। ਹਾਂ ਮੇਰੇ ਨਾਲ ਸਰਦਾਰ ਨੱਥਾ ਸਿੰਘ ਪੜ੍ਹਦਾ ਸੀ। ਨੱਥਾ ਸਿੰਘ? ਨੱਥਾ ਸਿੰਘ, ਅੱਛਾ। ਤੇ ਉਹ ਮੇਰਾ ਭਰਾ ਸੀ। ਭਰਾ ਸੀ? ਪਿੰਡ ਦਾ ਨੰਬਰਦਾਰ ਇੱਕ ਤੇ ਸੀ ਬਾਬਾ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਚੜ੍ਹਦੇ ਪਾਸੇ। ਅੱਛਾ। ਜਦੋਂ ਤੁਹਾਨੂੰ ਮੱਗੇ ਨਾਂ ਦੱਸੇ ਜਾਂ ਪੁੱਤਰ ਬਲਕਾਰੀ ਦੱਸੇ। ਹਾਂਜੀ ਹਾਂਜੀ। ਇੱਕ ਲੰਘਦੇ ਪਾਸੇ ਨੇ ਨਿਧਾਨ ਸਿੰਘ। ਨਿਧਾਨ ਸਿੰਘ। ਇੱਕ ਬਾਬਾ ਰੂੜ ਸਿੰਘ ਸੀ। ਬਾਬਾ ਰੂੜ ਸਿੰਘ। ਰੂੜ ਸਿੰਘ ਸਭ ਤੋਂ ਵੱਡਾ ਮਾਲਕ ਉਹ ਸੀ। ਅੱਛਾ। ਇੱਕ ਉਹਦਾ ਪੁੱਤਰ ਸੀ ਮੋਤਾ ਸਿੰਘ, ਇੱਥੋਂ ਕਤਲ ਹੋ ਗਿਆ ਸੀ। ਮੋਤਾ ਸਿੰਘ। ਦੋ ਪੁੱਤਰ ਸੰਦੋਖ ਸਿੰਘ ਤੇ ਜੋਗਾ ਸਿੰਘ ਉੱਥੇ ਗਏ ਨੇ। ਇੱਕ ਭੂਆ ਸਾਡੀ ਗਈ ਸੰਦੋਖੋ। ਇੱਕ ਮਾਂ ਚੀਮੀ ਰੂੜ ਸਿੰਘ ਦੀ ਬੀਵੀ ਗਈ ਸੀ। ਅੱਛਾ। ਉਹਦਾ ਪੁੱਤਰ ਇਹ ਸੀ ਦੋ, ਬਲਵੰਤ ਸਿੰਘ ਤੇ ਸਰੈਣ ਸਿੰਘ, ਉਹ ਗਏ ਸਨ। ਅੱਛਾ। ਇੱਕ ਬਾਬਾ ਪ੍ਰਤਾਪ ਸਿੰਘ ਨੰਬਰਦਾਰ ਸੀ ਇੱਥੇ। ਅੱਛਾ। ਉਹਦਾ ਮੁੰਡਾ ਬਲਕਾਰੀ ਤੋਂ ਉਹ ਗਏ ਸਨ। ਕਪੂਰ ਸਿੰਘ, ਜੰਗੀਰ ਸਿੰਘ। ਅੱਛਾ। ਇੱਕ ਸੀ ਪਿੰਡ ਦਾ ਨਿਰੰਜਨ ਸਿੰਘ। ਨਿਰੰਜਨ ਸਿੰਘ। ਅੱਛਾ। ਉਹਨੇ ਸਾਡੀ ਇਕੱਠੀ ਵਾਈ ਹੁੰਦੀ ਸੀ। ਅੱਛਾ। ਉਹ ਗਏ ਸਨ। ਉਹਨਾਂ ਦੇ ਮੁੰਡੇ ਸੀ ਬਲਕਾਰ ਸਿੰਘ, ਚੰਨਾ। ਬਲਕਾਰ ਆਇਆ ਸਾਡੇ ਕੋਲ ਬੜੇ ਫੇਰੇ। ਅੱਛਾ। ਹਾਂ, ਫਿਰ ਕੇ ਗਿਆ ਮੇਰੇ ਕੋਲ, ਮੇਰੇ ਭਰਾ ਸਨ। ਉਹ ਲੋਕ ਕਿਸ ਤਰ੍ਹਾਂ ਆਪਣੇ ਘਰ ਬਾਰ ਜ਼ਮੀਨ ਜਾਇਦਾਦਾਂ ਕਿਸ ਤਰ੍ਹਾਂ ਛੱਡ ਕੇ ਚਲੇ ਗਏ? ਮਜਬੂਰੀਆਂ ਹੀ ਸੀ। ਮਜਬੂਰੀਆਂ ਸੀ। ਘਰ ਛੱਡਣ ਨੂੰ ਦਿਲ ਕਰਦਾ ਕਿਸੇ ਦਾ ਵੀ ਨਹੀਂ ਕਰਦਾ। ਮਜਬੂਰੀ ਸੀ। ਇੱਕ ਤਰ੍ਹਾਂ ਨਿਕਲੇ ਸਨ ਤੇ ਫਿਰ ਬਾਰਿਸ਼ ਆ ਗਈ ਬੜੀ ਤੇ ਫਿਰ ਉਹ ਡੇਰਿਆਂ ਡੂਰਿਆਂ ਤੇ ਰਹੇ। ਉਹ ਸਾਡੇ ਕੋਲ ਰੋਂਦੇ ਧੋਂਦੇ ਮਿਲ ਕੇ ਗਏ ਨੇ। ਰੋਂਦੇ ਧੋਂਦੇ ਗਏ? ਅਸੀਂ ਵੀ ਰੋਂਦੇ ਧੋਂਦੇ ਟੋਰੇ ਬੜੇ ਪਿਆਰ ਨਾਲ ਗਏ ਨੇ। ਅੱਛਾ। ਬੜੇ ਪਿਆਰ ਨਾਲ ਮਗਰ ਜਾ ਕੇ ਮਿਲਦੇ ਰਹੇ। ਸੱਚੇ ਸੌਦੇ ਇਕੱਠੇ ਹੋਏ ਸਨ, ਮਿਲਦੇ ਉੱਥੇ ਬੰਦੇ ਗਏ ਮਗਰ ਨਾਲ। ਅੱਛਾ। ਬਹੁਤ ਕੁਛ ਪਿਆਰ ਸੀ ਉੱਥੇ ਲੋਕਾਂ ਦਾ। ਜਿਹੜੇ ਲੋਕ ਇੱਥੇ ਵਸਦੇ ਸੀ ਸਾਡੇ, ਉਹਨਾਂ ਨੂੰ ਵੀ ਬੜਾ ਦੁੱਖ ਹੋਇਆ, ਉਹਨਾਂ ਨੂੰ ਬੜਾ ਦੁੱਖ। ਮਜਬੂਰੀ ਸੀ ਸਾਰੀ, ਮਜਬੂਰੀ ਸੀ। ਤੇ ਉਹ ਪਿੰਡ ਤੋਂ ਆਪ ਨਿਕਲੇ ਜਾਂ ਫਿਰ ਉਠਾਇਆ ਗਿਆ ਉਹਨਾਂ ਨੂੰ? ਨਹੀਂ, ਫਿਰ ਰੌਲਾ ਸੁਣ ਕੇ ਨਿਕਲ ਗਏ ਸਨ। ਅੱਛਾ। ਕੋਈ ਉਹਨਾਂ ਨੂੰ ਮਗਰ ਕਿਸੇ ਗੌਰਮੈਂਟ ਦਾ ਬੰਦਾ ਨਹੀਂ ਆਇਆ ਕੱਢਣ। ਆਪਣੀ ਬੋਟੀ ਤੋੜ ਗਏ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਪੰਜਾਬ ਦਾ ਕਿੱਸਾ, ਵੰਡ ਦਾ ਕਿੱਸਾ ਆਪ ਜੀ ਦੇ ਰੂਬਰੂ ਪੇਸ਼ ਕਰਨ ਵਾਸਤੇ ਇਸ ਵੇਲੇ ਅਸੀਂ ਬੈਠੇ ਹਾਂ ਜੀ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰੀਏ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਅੱਲਾ ਦਾ ਸ਼ੁਕਰ ਹੈ। ਤਬੀਅਤ ਸੇ ਠੀਕ ਅੱਲਾ ਦੀ ਰਹਿਮਤ, ਅੱਲਾ ਦਾ ihsan। ਬਾਬਾ ਜੀ ਨਾਂ ਕੀ ਤੁਹਾਡਾ? ਮਨਜ਼ੂਰ ਹੁਸੈਨ। ਮਨਜ਼ੂਰ ਹੁਸੈਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਚੌਧਰੀ ਮੁਹੰਮਦੀਨ ਅਲ ਮਰੂਫ ਲੂਕੀਆ ਅਲ ਮਰੂਫ ਜ਼ੈਲਦਾਰ। ਅੱਛਾ। ਚੌਧਰੀ ਮੁਹੰਮਦ ਦੀਨ ਜਿਹੜੇ ਉਸ ਵੇਲੇ ਇੱਥੇ ਜੈਲਦਾਰ ਸੀਗੇ। ਹਾਂਜੀ। ਤੇ ਦਾਦਾ ਜੀ ਦਾ ਨਾਮ ਯਾਦ ਆ? ਹਯਾਤ ਮੁਹੰਮਦ। ਹਯਾਤ ਮੁਹੰਮਦ। ਅੱਛਾ ਬਜ਼ੁਰਗੋ, ਜਿਹੜੇ ਪਿੰਡ ਆਪਾਂ ਬੈਠੇ ਹਾਂ, ਇਸ ਪਿੰਡ ਦਾ ਕੀ ਨਾਂ ਜੀ? ਮਿਰਜ਼ਾ ਵਿਰਕਾਂ। ਮਿਰਜ਼ਾ ਵਿਰਕਾਂ, ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ੇਖੂਪੁਰਾ, ਤਹਿਸੀਲ ਵੀ ਸ਼ੇਖੂਪੁਰਾ। ਤਹਿਸੀਲ ਵੀ ਸ਼ੇਖੂਪੁਰਾ, ਥਾਣਾ ਸਦਰ ਸ਼ੇਖੂਪੁਰਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਣਾ ਤੁਸੀਂ ਇਸ ਪਿੰਡ ਦੇ ਹੋ, ਵਸਿੰਦੇ ਹੋ ਜਾਂ ਚੜ੍ਹਦੇ ਪੰਜਾਬ ਤੋਂ ਆਏ ਹੋ? ਹਾਂ, ਵਸਿੰਦੇ ਹਾਂ। ਤੇ ਪਿਓ ਦਾ ਕਦੋਂ ਦਾ ਬਾਹਰ ਹੋ ਰਹੀ ਸੀ। ਅੱਛਾ। ਅੱਛਾ, ਇਹ ਮਿਰਜ਼ਾ ਵਿਰਕਾਂ ਦੇ ਲਾਗੇ ਲਾਗੇ ਪਿੰਡਾਂ ਦੇ ਨਾਮ ਪਤਾ? ਬੜਾ। ਕਿਹੜੇ ਕਿਹੜੇ ਪਿੰਡ ਨੇ ਜੀ? ਥਾਬਲ। ਥਾਬਰ। ਥਾਬਲ। ਥਾਬੜ। ਧੀਰ ਦਾ ਡੋਗਰਾ। तीर का डोगरा। चाचो के वीरका। चाचो के गोपेरा वीरका। गोपेरा वीरका। अम्मो के। अम्मो के। अगे आ गए फिर चाचो के छमसा ठड्डा। अच्छा। गरमूला साहो के बड़े मदार जंडियाला शेर खां जिथे पीर वारशा होया है। अच्छा अच्छा। पर नाल ने चब्बर। चब्बर। बब्बर। हाँ जी। मसंदा गुजराले पिंड ने। अच्छा। इधर राड़ियां वाला गाड़ियां वाला साहो के गरमूला नशहरा वीरका। नशहरा। पिंड। अच्छा बजुर्गो, उस वेले इस पिंड दे विच कालो के नाल। हाँ जी, कालो के नाल इधर अगे आ जांदा है बंदो के सूकाबाद चूड़काना सोखत। हाँ जी हाँ जी। अच्छा बजुर्गो, उस वेले मिर्जा विरकां दे विच सिख रहंदे सी? रहंदे सी। कोई नाम उन्हां दे याद आ? बड़े याद। की नाम सीगे? एक बाबा रूड़ सिंह सी। बाबा रूड़ सिंह सब तो वड्डा मालक वो सी। अच्छा। एक ਉਹਦਾ ਪੁੱਤਰ ਸੀ ਮੋਤਾ ਸਿੰਘ, ਇੱਥੋਂ ਕਤਲ ਹੋ ਗਿਆ ਸੀ। ਮੋਤਾ ਸਿੰਘ। ਦੋ ਪੁੱਤਰ ਸੰਦੋਖ ਸਿੰਘ ਤੇ ਜੋਗਾ ਸਿੰਘ ਉੱਥੇ ਗਏ ਨੇ। ਇੱਕ ਭੂਆ ਸਾਡੀ ਗਈ ਸੰਦੋਖੋ। ਇੱਕ ਮਾਂ ਚੀਮੀ ਰੂੜ ਸਿੰਘ ਦੀ ਬੀਵੀ ਗਈ ਸੀ। ਅੱਛਾ। ਉਹਦਾ ਪੁੱਤਰ ਗਏ ਸੀ ਦੋ, ਬਲਵੰਤ ਸਿੰਘ ਤੇ ਸਰੈਣ ਸਿੰਘ, ਉਹ ਗਏ ਸਨ। ਅੱਛਾ।
ਇੱਕ ਬਾਬਾ ਪ੍ਰਤਾਪ ਸਿੰਘ ਨੰਬਰਦਾਰ ਸੀ ਇੱਥੇ, ਅੱਛਾ ਉਹਦਾ ਮੁੰਡਾ ਬਲਕਾਰੀ ਤੋਂ ਗਏ ਸਨ, ਕਪੂਰ ਸਿੰਘ, ਜੰਗੀਰ ਸਿੰਘ, ਅੱਛਾ ਤੇ ਇੱਕ ਸੀ ਪਿੰਡ ਦਾ ਨਿਰੰਜਨ ਸਿੰਘ, ਤੇਰਾ ਨਿਰੰਜਨ ਭਰਾ ਸਿੰਘ, ਸਨ। ਅੱਛਾ ਉਹਨੇ ਸਾਡੀ ਇਕੱਠੀ ਬਾਈ ਹੁੰਦੀ ਸੀ, ਅੱਛਾ ਉਹ ਗਏ ਸਨ। ਉਹਨਾਂ ਦੇ ਮੁੰਡੇ ਸੀ ਬਲਕਾਰ ਸਿੰਘ, ਚੰਨਾ। ਹੂੰ ਬਲਕਾਰ ਆਇਆ ਸਾਡੇ ਕੋਲ ਬੜੇ ਫੇਰੇ, ਅੱਛਾ ਹਾਂ, ਫਿਰ ਕੇ ਗਿਆ ਮੇਰੇ ਕੋਲ, ਮੇਰੇ ਸਹੀ, ਭਰਾ ਸਹੀ। ਸਨ, ਪਿੰਡ ਵਾਸਤੇ ਫਿਰ ਭੈਣਾਂ ਭਰਾ ਸਨ ਹਾਂਜੀ, ਸਾਡੇ ਹਾਂਜੀ। ਅਸੀਂ। ਅੱਛਾ ਤੇ ਸਾਡੇ ਉਹਨਾਂ ਤਲਕ ਬਹੁਤ ਅੱਛੇ ਬੂੜੇ ਸਨ, ਅੱਛਾ 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 ਖਾਣਾ ਪੀਣਾ, ਲੈਣਾ ਦੇਣਾ, ਹੱਸਣਾ ਖੇਡਣਾ। ਅੱਛਾ ਬਜ਼ੁਰਗੋ, ਇੱਥੇ ਜਿਹੜੇ ਸਿੱਖ ਵਸਦੇ ਸੀ ਜਾਂ ਮੁਸਲਮਾਨ ਵੀ ਜ਼ਾਹਰਾ ਹੋਣੇ ਆ, ਹਿੰਦੂ ਵੀਰ ਵੀ ਹੋਣੇ ਆ, 47 ਤੋਂ ਪਹਿਲੇ ਪਿੰਡ ਦਾ ਮਾਹੌਲ ਕਿਦਾਂ ਦਾ ਸੀ ਆਪਸ ਦੇ ਬਹੁਤ ਵਿੱਚ? ਅੱਛਾ ਸੀ। ਕੋਈ ਆਪਸ 'ਚ ਲੜਾਈ ਝਗੜਾ ਤਾਂ ਨਹੀਂ ਸੀ? ਕੋਈ ਮਜ਼ਹਬੀ ਗੱਲ? ਨਾ ਕੋਈ ਗੱਲ ਹੀ ਨਹੀਂ ਸੀ, ਬੜੇ ਹੱਸ ਖੇਡ ਕੇ ਮਿਲਦੇ ਸੀ, ਇੱਕ ਦੂਜੇ ਰੋਟੀਆਂ ਪੱਕਦੀਆਂ ਖਾਂਦੇ, ਵਿਆਹ ਸ਼ਾਦੀ ਇਕੱਠਾ ਹੁੰਦਾ ਸੀ। ਉਹਨਾਂ ਦੇ ਸਿੱਖ ਨਾਲ ਹੀ ਆ ਜਾਂਦਾ ਸੀ, ਹਾਂ, ਹਾਂ। ਸਾਡਾ ਮੁਸਲਮਾਨ ਹੁੰਦਾ ਸੀ, ਉਹਨੂੰ ਖਵਾਉਂਦੇ ਸੀ ਸਾਰੇ। ਅੱਛਾ ਤੇ ਬਸ ਅਸੀਂ ਕੀਤਾ ਨਾ, ਜੋ ਮੇਰੇ ਬਾਪ ਨੇ ਮੇਰੇ ਕਿੰਤਾ ਕੀਤਾ, ਤੇ ਸਾਡਾ ਮੁਸਲਮਾਨ ਨਾਈ ਸੀ, ਉਹਨੇ ਅੱਛਾ। ਜਗ੍ਹਾ ਪਕਾਈਆਂ। ਉਹਨਾਂ ਦੇ ਅਰਜਨ ਸਿੰਘ ਨਾਈ ਸੀ, ਅਰਜਨ ਸਿੰਘ, ਉਹ ਆ ਗਿਆ, ਕੱਚਾ ਰਾਸ਼ਨ ਲੈ ਕੇ ਪਕਾਉਂਦਾ ਰਿਹਾ। ਉਹਨਾਂ ਦਾ ਮਹਿਰਾ ਸੀ ਤਾਬੂ, ਉਹ ਉਹਨਾਂ ਨੂੰ ਪਾਣੀ ਟਾਉਂਦਾ ਰਿਹਾ, ਖਾਂਦੇ ਰਹੇ ਸਾਰੇ, ਖਾ ਤੁਹਾਨੂੰ ਸਾਰੇ ਨਾਮ ਇੰਝ ਯਾਦ ਆ ਹੁਣ ਉਹ ਵੀ? ਸਾਰੇ ਖਾ ਪੀ ਕੇ ਟੁਰ ਜਾਂਦੇ ਸੀ, ਅੱਛਾ ਬੜੇ ਪੈਸੇ ਦਿੰਦੇ ਸੀ। ਅੱਛਾ, ਪਿੰਡ 'ਚ ਗੁਰਦੁਆਰਾ ਵੀ ਹੈ ਸੀ? ਦੋ ਸਨ। ਦੋ ਸਨ, ਅੱਛਾ। ਕਿੱਥੇ ਕਿੱਥੇ ਕਰਕੇ? ਇੱਕ ਆ ਸਾਡੀ ਕਨਮੋੜ ਪਿੰਡ ਦੇ ਪਰਲੇ ਪਾਸੇ, ਖਲਾਂਦੇ ਪਾਸੇ। ਕੋਈ ਨਿਸ਼ਾਨੀਆਂ ਉਹਨਾਂ ਦੀ ਹੈ ਹੁਣ? ਕੋਈ ਲੋਕਾਂ ਘਰ ਬਣਾ ਲਏ। ਅੱਛਾ ਅੱਛਾ, ਪਿੰਡ ਦਾ ਨੰਬਰਦਾਰ ਕੌਣ ਸੀਗਾ? ਪਿੰਡ ਦਾ ਨੰਬਰਦਾਰ ਇੱਕ ਤੇ ਸੀ ਬਾਬਾ ਪ੍ਰਤਾਪ ਸਿੰਘ, ਪ੍ਰਤਾਪ ਸਿੰਘ, ਚੜ੍ਹਦੇ ਪਾਸੇ, ਅੱਛਾ। ਜਦੋਂ ਤੁਹਾਨੂੰ ਅੱਗੇ ਨਾਂ ਦੱਸੇ, ਜੇ ਪੁੱਤਰ ਬਲਕਾਰੀ ਦੱਸੇ। ਹਾਂਜੀ ਹਾਂਜੀ। ਇੱਕ ਲੰਘਦੇ ਪਾਸੇ ਨੇ ਨਿਧਾਨ ਸਿੰਘ, ਨਿਧਾਨ ਸਿੰਘ, ਹਾਂ, ਸਹੀ, ਉਹ ਸੀ। ਉਹ ਸੀਗਾ। ਠੀਕ 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 ਠੀਕ। ਅੱਛਾ ਬਜ਼ੁਰਗੋ, ਤੁਸੀਂ ਦੱਸਿਆ ਕਿ ਸਾਰਾ ਕੁਝ ਪਹਿਲੇ ਠੀਕ ਠਾਕ ਸੀ। ਹਾਂ। 47 ਦੇ ਵਿੱਚ ਜਦੋਂ ਵੰਡ ਹੋਈ ਹੈ, ਪਾਰਟੀਸ਼ਨ ਹੋਈ ਹੈ, ਉਹ ਲੋਕ ਜਦੋਂ ਗਏ ਨੇ, ਉਸ ਵੇਲੇ ਪਿੰਡ ਦੇ ਕੀ ਹਾਲਾਤ ਸਨ? ਬੜੀ ਛੇਲਾ ਸੀ, ਬੜੇ ਉਹ ਸਾਡੇ ਕੋਲ ਰੋਂਦੇ ਧੋਂਦੇ ਮਿਲ ਕੇ ਜੇ ਗਏ ਨੇ। ਰੋਂਦੇ ਧੋਂਦੇ ਗਏ? ਅਸੀਂ ਵੀ ਰੋਂਦੇ ਧੋਂਦੇ ਟੋਰੇ, ਹਾਏ ਬੜੇ ਹਾਏ। ਪਿਆਰ ਨਾਲ ਗਏ ਨੇ, ਅੱਛਾ। ਬੜੇ ਪਿਆਰ ਨਾਲ ਮਗਰ ਜਾ ਕੇ ਮਿਲਦੇ ਰਹੇ। ਹੂੰ। ਸੱਚੇ ਸੌਦੇ ਇਕੱਠੇ ਹੋਏ ਸਨ, ਮਿਲਦੇ ਉੱਥੇ ਬੰਦੇ ਗਏ ਮਗਰ ਮਿਲਦੇ। ਅੱਛਾ, ਬਹੁਤ ਕੁਛ ਪਿਆਰ ਸੀ ਇੱਥੇ ਲੋਕਾਂ ਦਾ। ਲੋਕਾਂ ਦਾ, ਸਹੀ ਸਹੀ ਸਹੀ। ਜ਼ਿਆਦਾ ਇੱਥੇ ਵਿਰਕ ਬਰਾਦਰੀ ਸੀਗੀ? ਆ ਵਿਰਕ ਬਰਾਦਰੀ। ਅੱਛਾ, ਤੁਸੀਂ ਵੀ ਵਿਰਕ ਹੋ? ਨਹੀਂ, ਅਸੀਂ ਰਾਈਆਂ। ਰਾਈ ਹੋ, ਸਹੀ ਸਹੀ। ਅੱਛਾ ਬਜ਼ੁਰਗੋ, ਉਹ ਲੋਕ ਮਿਸਾਲ ਤੌਰ ਤੇ ਜਿੱਦਾਂ ਅੱਜ ਸਾਨੂੰ ਕੋਈ ਅੱਜ ਆਖ ਦੇ ਯਾਰ ਇੱਕ ਜਿਹੜਾ ਹੈ ਨਾ, ਮਤਲਬ ਛੋਟੀ ਜਿਹੀ ਚੀਜ਼, ਮੇਰਾ ਮੋਬਾਈਲ ਹੀ ਕੋਈ ਲੈ ਲਵੇ ਮੇਰੇ ਕੋਲ, ਤੇ ਮੈਨੂੰ ਬੁਰਾ ਮਹਿਸੂਸ ਹੋਏਗਾ। ਤੇ ਉਹ ਲੋਕ ਕਿਸ ਤਰ੍ਹਾਂ ਆਪਣੇ ਘਰ ਬਾਰ, ਜ਼ਮੀਨ ਜਾਇਦਾਦਾਂ ਕਿਸ ਤਰ੍ਹਾਂ ਛੱਡ ਕੇ ਚਲੇ ਗਏ? ਮਜਬੂਰੀਆਂ ਨਹੀਂ ਸੀ, ਮਜਬੂਰੀਆਂ ਸੀਗੀਆਂ। ਘਰ ਛੱਡਣ ਨੂੰ ਦਿਲ ਕਰਦਾ ਕਿਸੇ ਦਾ ਵੀ ਨਹੀਂ ਕਰਦਾ। ਮਜਬੂਰੀ ਸੀ। ਹੂੰ ਇਹ ਕਿਹੜਾ ਨਿਕਲੇ ਸਨ, ਹੂੰ ਤੇ ਫਿਰ ਬਾਰਿਸ਼ ਆ ਗਈ ਬੜੀ, ਹੂੰ ਤੇ ਫਿਰ ਉਹ ਡੇਰਿਆਂ ਡੂਰਿਆਂ ਤੇ ਰਹੇ, ਫਿਰ ਉਹ ਵਾਪਸ ਆ ਗਏ, ਬਾਰਿਸ਼ ਆਈ, ਹੜ੍ਹ ਆ ਗਿਆ, ਸਲਾਬ ਆ ਗਿਆ। ਹੂੰ ਇਹ ਤੁਹਾਡੇ ਰਾਹ ਸੇਮ ਆਈ, ਸੇਮੇ ਪੈ ਹਾਂਜੀ, ਹਾਂਜੀ। ਹਮ ਹੋ ਕੇ ਜਾਣਾ। ਹਾਂਜੀ ਹਾਂਜੀ। ਉਹ ਸੇਮ ਪਾਣੀ ਆ ਗਿਆ, ਫਿਰ ਪਾਣੀ ਕੱਢਿਆ ਬਾਹਰ, ਹੂੰ ਫਿਰ ਉਹ ਲੋਕ ਫਿਰ ਪਿੰਡ ਆ ਗਏ, ਹੂੰ ਫਿਰ ਰੌਲਾ ਪੈ ਗਿਆ, ਫਿਰ ਨਿਕਲ ਜਾਣਾ, ਹੁਣ ਨਹੀਂ ਰਹਿਣਾ। ਫਿਰ ਬੜੀ ਦੁਨੀਆ ਇੱਥੇ ਇਕੱਠੀ ਹੋਈ, ਅੱਛਾ। ਨਾਲ ਨਾਲ ਪਿੰਡਾਂ ਦੇ ਲੋਕ ਸਰਦਾਰ ਆਏ, ਹੂੰ ਫਿਰ ਇੱਥੇ ਸਾਰੇ ਸੀਗਾ ਇਕੱਠਾ ਕਰਨਾ। ਉਸ ਘਰ ਬਾਬੇ ਰੋਡ ਸਿੰਘ ਘਰ ਬੜਾ ਵੱਡਾ ਸੀ, ਅੱਛਾ। ਉੱਥੇ ਦੇਗਾ ਪੱਕਣੀਆਂ, ਉਹ ਤੂੰ ਮੈਂ ਘਿਓ ਵੀ ਦੇ ਜਾਣਾ, ਚੌਲ ਵੀ, ਖੰਡ ਵੀ ਸੁੱਟੀ ਜਾਣੀ, ਉੱਥੇ ਪਕਾਓ ਤੇ ਖਾਓ, ਹੁਣ ਨਿਕਲ ਜਾਣਾ। ਅੱਛਾ। ਬਸ ਗਏ ਤੇ ਫਿਰ ਪੜੇ ਆਦੀ ਵਿਚਾਰੇ ਨੇ। ਬੁਰੇ ਹਾਲ ਹੀ ਸੀ। ਜਿਹੜੇ ਲੋਕ ਇੱਥੇ ਵਸਦੇ ਸੀ ਸਾਡੇ, ਉਹਨਾਂ ਨੂੰ ਵੀ ਬੜਾ ਦੁੱਖ ਹੋਇਆ, ਉਹਨਾਂ ਨੂੰ ਵੀ ਬੜਾ ਦੁੱਖ, ਮਜਬੂਰੀ ਸੀ ਸਾਰੀ, ਮਜਬੂਰੀ ਸੀ। ਤੇ ਉਹ ਪਿੰਡ ਤੋਂ ਆਪ ਨਿਕਲੇ ਜਾਂ ਫਿਰ ਉਠਾਇਆ ਗਿਆ ਉਹਨਾਂ ਨੂੰ? ਨਹੀਂ, ਫਿਰ ਉਹ ਰੌਲਾ ਸੁਣ ਕੇ ਨਿਕਲ ਗਏ ਸਨ। ਅੱਛਾ। ਕੋਈ ਉਹਨਾਂ ਨੂੰ ਮਗਰ ਕਿਸੇ ਗੌਰਮੈਂਟ ਦਾ ਬੰਦਾ ਨਹੀਂ ਆਇਆ ਕੱਢੀ, ਆਪਣੇ ਆਪ ਉੱਠ ਕੇ ਟੁਰ ਗਏ ਸੀ। ਇੱਥੇ ਇੱਕ ਸਰਦਾਰ ਬਹਾਦਰ ਸਿੰਘ ਹੋਇਆ, ਸਰਦਾਰ ਬਹਾਦਰ ਸਿੰਘ, ਉਹਨੇ ਕਤਲ ਕੀਤੇ ਸੀ, ਦੋ ਹੁਸ਼ਿਆਰੀ ਸੀ। ਅੱਛਾ। ਫਿਰ ਉਹ ਆ ਗਿਆ, ਫਿਰ ਉਹਨੇ ਗੁਰਦੁਆਰੇ ਵਿੱਚ ਸੁਲ੍ਹਾ ਕੀਤੀ। ਅੱਛਾ। ਸੁਲ੍ਹਾ ਕਰਨ ਤੋਂ ਬਾਅਦ ਫਿਰ ਉਹਦੇ ਕੋਲ ਬੰਦਾ ਮਰ ਗਿਆ ਸੀ ਰਹੇ। ਹੂੰ ਫਿਰ ਉਹਨੇ ਆ ਕੇ ਰਾਤ ਐਲਾਨ ਕੀਤਾ ਵੀ ਮੇਥੋਂ ਬੰਦਾ ਮਰ ਗਿਆ, ਹੁਣ ਮੁਸਲਮਾਨ ਪੀਓ, ਪਾਣੀ ਪੀਓ। ਅੱਛਾ, ਕੋਈ ਗੱਲ ਨਹੀਂ, ਪੀ ਲੈਂਦੇ। ਤੁਸੀਂ ਹੁਣ ਆਪਣਾ ਬੰਦੋਬਸਤ ਕਰੋ। ਬੰਦੇ ਨਿਕਲਣ ਲੱਗ ਪਏ, ਫਿਰ ਉਹ ਗੌਰਮੈਂਟ ਦਾ ਹੀ ਰੌਲਾ ਪਿਆ ਸੀ। ਫਿਰ ਆਖਣ ਲੱਗੇ ਵੀ ਉਹ ਮੁਸਲਮਾਨ ਆ ਗਏ ਜਿਹੜੇ ਅੰਮ੍ਰਿਤਸਰ ਦੇ ਨੇੜੇ ਸਨ ਬਾਰਡਰ 'ਤੇ, ਉਹ ਕ੍ਰਾਸ ਕਰ ਰਿਹਾ। ਫਿਰ ਇਹਨੇ ਸਮਝੇ, ਸੱਚੇ ਸੌਦੇ ਇਕੱਠੇ ਹੋਏ, ਫਿਰ ਇਹਨੇ ਸਮਝਿਆ ਵੀ ਮੁਸਲਮਾਨ ਹਾਜ਼ਰ ਹੋ ਕੇ ਆ ਗਏ, ਨੂੰ ਸਾਨੂੰ ਜਾਣਾ ਪੈਣਾ। ਫਿਰ ਉੱਥੇ ਗੱਡੀ ਲੱਗੀ, ਗੌਰਮੈਂਟ ਫਿਰ ਆਖਿਆ ਬਵੋ ਗੱਡੀ 'ਤੇ, ਫਿਰ ਲੈ ਗਏ ਗੌਰਮੈਂਟ। ਜਿਵੇਂ ਸਾਨੂੰ ਸ਼ੌਕ ਹੈ। ਤੁਹਾਨੂੰ ਕਾਹਦਾ ਸ਼ੌਕ ਹੈ? ਬਸ ਯਾਰ, ਉਹ ਪਿਆਰ ਨਹੀਂ ਲੋਕਾਂ ਦੇ ਰਹੇ, ਉਹ ਪਿਆਰ ਨਹੀਂ ਜਿਹੜਾ ਸਾਂ ਵੇਖੇ ਉਹ ਨਹੀਂ ਰਿਹਾ, ਉਹ ਨਹੀਂ ਰਿਹਾ ਵਾਕਈ। ਹੁਣ ਨਹੀਂ ਉਹ ਬੇਸ਼ੱਕ ਸਾਰੇ ਇੱਕ ਮਜ਼ਹਬਾਂ ਸਾਰਾ ਕੁਝ ਸੀ, ਪਰ ਉਹ ਮੁਹੱਬਤ ਨਹੀਂ ਲੋਕਾਂ ਦੀ ਰਹੀ ਜਿਹੜੀ ਉਦੋਂ ਸੀ। ਜਿਸ ਤਰ੍ਹਾਂ ਅੱਜ ਅਸੀਂ ਆਏ ਹਾਂ, ਤੁਸੀਂ ਬਾਹਰ ਬੈਠੇ ਸੀ ਤੇ ਮੈਂ ਗੱਡੀ 'ਚ ਨਿਕਲਿਆ, ਇੱਕਦਮ ਤੁਸੀਂ ਖੜੇ ਹੋਏ ਹੋ,
ਉਹ ਦੌਰ ਪੁਰਾਣਾ, ਉਹ ਲੋਕ ਪੁਰਾਣੇ, ਉਹ ਪੁਰਾਣਾ ਪਿੰਡ ਜਦੋਂ ਸਰਦਾਰ ਮੁਸਲਮਾਨ ਸਿੱਖ ਸਾਰੇ ਇਕੱਠੇ ਵਸਦੇ ਸੀ, ਉਹ ਦੌਰ ਚੇਤੇ ਆਂਦਾ? ਉਹ ਦੌਰ ਚੇਤੇ ਆਂਦਾ? ਉਹ ਵੇਲਾ ਚੇਤੇ ਆਂਦਾ? ਬੜਾ ਹੁੰਦਾ, ਬਹੁਤ ਆਂਦਾ। ਤੁਸੀਂ ਉਸ ਵੇਲੇ ਪੜ੍ਹਦੇ ਸੀ? ਪਹਿਲੀ ਜਾਣ ਲੱਗੇ ਸੀ ਤੇ ਲੜਾ ਪੈ ਗਿਆ ਸੀ। ਅੱਛਾ, ਤੇ ਉਹ ਨਾਲ ਕੋਈ ਸਿੱਖ ਬੱਚੇ ਪੜ੍ਹਦੇ ਸੀਗੇ? ਹਾਂ, ਮੇਰੇ ਨਾਲ ਸਰਦਾਰ ਨੱਥਾ ਸਿੰਘ ਪੜ੍ਹਦਾ ਸੀ। ਨੱਥਾ ਸਿੰਘ? ਨੱਥਾ ਸਿੰਘ। ਅੱਛਾ, ਤੇ ਉਹ ਮੇਰਾ ਭਰਾ ਸੀ। ਭਰਾ ਸੀ? ਭਰਾ ਫੌਤ ਹੋ ਗਿਆ ਉਹ। ਅੱਛਾ। ਪਤਾ ਮੈਨੂੰ ਮੇਰੇ ਮੁੰਡੇ ਹੈ ਕਾਫੀ ਪਰਿਵਾਰ ਹੀ ਉਹਦਾ। ਇੱਕ ਧੀ ਸੀ, 4 ਬੱਚੇ, ਸਭ ਪੋਤਰੇ ਪੋਤਰੇ ਬੜੇ ਹੋਣੇ ਜਿਵੇਂ ਮੇਰੇ ਨੇ। ਬੜਾ ਪਿਆਰ ਸੀ ਸਾਡਾ, ਅਸੀਂ ਜੂਠਾ ਮਿੱਠਾ ਖਾ ਜਾਂਦੇ ਸੀ। ਆਹੋ, ਇਹ ਕੀ ਗੱਲ ਹੈ? ਸਾਡੇ ਖਾਣਾ ਚਾਹੀਏ ਅਸੀਂ ਵੰਡ ਕੋਣੀ ਸੀ। ਅੱਛਾ, ਉਸਤਾਦ ਮੁਹਤਰਮ ਤੁਹਾਡੇ ਟੀਚਰ ਜਿਹੜੇ ਸਨ ਉਹ ਇੱਕ ਉਹ ਵੀ ਬਾਹਮਣ ਸਨ, ਉਹਨਾਂ ਬਹੁਤਾਂ ਬਾਹਮਣ ਸਨ। ਨਾਮ ਯਾਦ ਆ ਉਹਨਾਂ ਦੇ? ਇੱਕ ਦਾ ਨਾਮ ਕਸ਼ਾਬੀ ਮਲ ਸੀ। ਕਿਹੜਾ? ਕਸ਼ਾਬੀ ਮਲ। ਕਸ਼ਾਬੀ ਮਲ। ਇੱਕ ਸੀ ਤਾਰਾ ਚੰਦ। ਤਾਰਾ ਉਹ ਚੰਦ। ਦੋਵੇਂ ਸਨ ਬੋਧੀ ਆ। ਅੱਛਾ, ਬੋਧੀ ਰੱਖੀ ਹੋਈ ਸੀ। ਸਹੀ ਸਹੀ ਸਹੀ। ਉਹ ਜਦੋਂ ਵੀ ਟੁਰ ਗਏ ਫਿਰ ਇੱਥੇ ਇੱਕ ਮਾਸਟਰ ਨਜ਼ੀਰ ਆਇਆ ਸੀ। ਮਾਸਟਰ ਨਜ਼ੀਰ ਉਧਰੋਂ ਉਹ ਪੜ੍ਹਿਆ ਲਿਖਿਆ ਬੰਦਾ ਸੀ। ਉਹਦੇ 2-3 ਬੇਟੇ ਵੀ ਉਹਨਾਂ ਮੁਲਕਾਂ 'ਚ BA ਵੀ ਬੱਚੀਆਂ ਵੀ ਪੜ੍ਹੀਆਂ ਸੀ। ਉਹ ਬੜਾ ਚਿਰ ਸਾਡਾ ਇੱਥੇ ਰਿਹਾ ਹੈ। ਅੱਛਾ। ਉਹਨੇ ਫਿਰ ਸਕੂਲ ਆਬਾਦ ਕੀਤਾ। ਇੱਕ ਮਾਸਟਰ ਸ਼ਰੀਫ ਆਇਆ। ਅੱਛਾ। ਉਹ ਫਿਰ ਲੱਗਾ ਰਿਹਾ ਇੱਥੇ ਫਿਰ ਬਸ ਪੜ੍ਹਾਉਂਦੇ ਪੜ੍ਹਾਉਂਦੇ ਰਹੇ। ਫਿਰ ਬਾਅਦ ਜਦ ਸਿਆਸਤ ਆਈ ਜੋ ਸਕੂਲ ਅਸੀਂ ਪ੍ਰਾਇਮਰੀ ਤੋਂ ਮਿਡਲ ਕਰਾਇਆ, ਫਿਰ ਮੈਟ੍ਰਿਕ ਕਰਾਇਆ, ਬੱਚਿਆਂ ਦਾ ਸਕੂਲ। ਅੱਛਾ ਬਜ਼ੁਰਗੋ, ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਵੀ ਚੰਗਾ ਸੀ ਤੇ ਹੁਣ ਵੀ ਚੰਗਾ ਜਿਹੜਾ ਹੈ। ਹੁਣ ਕਿਵੇਂ ਬੁਰਾ ਆਖੀਏ? ਕਿਵੇਂ ਬੁਰਾ ਆਖੀਏ ਅੱਜ ਦੇ ਵੇਲੇ ਨੂੰ? ਹਾਂ, ਸਿਰ ਤੇ ਅੱਲਾ ਦਾ ਨਿਜ਼ਾਮ ਹੈ ਕਿ ਜੇ ਅੱਲਾ ਦੇ ਵਕਤ में आखी बड़ा बुरी बात, बहुत बुरी बात है। ਲੇਕਿਨ ਫਿਰ ਵੀ ਇੱਕ ਇਮਾਨਦਾਰੀ, ਖਲੂਸ, ਲੋਕਾਂ 'ਚ ਪਿਆਰ ਉਦੋਂ ਚੰਗਾ ਸੀ ਕਿ ਅੱਜ ਦਾ ਚੰਗਾ? ਹੁਣ ਵੀ ਚੰਗਾ, ਉਦੋਂ ਵੀ ਚੰਗਾ ਸੀ। ਬਸ ਹੁਣ ਬਹੁਤਾ ਸੁਣ ਥੋੜ੍ਹਾ ਇਹਨਾਂ ਫਰਕ ਹੀ ਹੁੰਦਾ। ਅੱਛਾ, ਉਹ ਪਿੰਡ, ਉਹ ਵੇਲਾ ਚੇਤੇ ਆਂਦਾ ਸਾਰਾ? ਇਹ ਅੱਖਾਂ ਮੂਹਰੇ ਸਾਰਾ ਆਂਦਾ? ਅੱਖਾਂ ਦੇ ਵਿੱਚ ਐਵੇਂ ਇੱਕ ਲਮਾ ਨਹੀਂ ਲੱਗਦਾ, ਭੁੱਲ ਜਾਂਦਾ, ਘੁੰਮ ਜਾਂਦਾ ਸਾਰਾ। ਅੱਛਾ। ਜਾਣਾ, ਉਹ ਸਾਡਾ ਬਹਿਣਾ, ਖਲੋਣਾ, ਚੱਲਣਾ ਤੁਰਨਾ, ਉਹ ਟਾਈਮ ਪੁਰਾਣੇ ਯਾਦ ਨੇ, ਹੁਣ ਭੁੱਲ ਜਾਂਦੇ ਆ। ਅੱਛਾ। ਹੁਣ ਤਾਂ ਨਮਾਜ਼ ਪੜ੍ਹਦੇ ਰਕਾਤ ਵੀ ਭੁੱਲ ਜਾਂਦੀ ਹੈ। ਪਤਾ ਨਹੀਂ ਕੀ ਕੁਦਰਤ ਹੈ, ਨਿਜ਼ਾਮ ਹੈ। ਉਹ ਟਾਈਮ ਪੁਰਾਣਾ ਜਿਹੜਾ ਨਾ ਬਚਪਨ ਦਾ, ਉਹ ਬੜਾ ਯਾਦ ਹੈ। ਬੜਾ ਯਾਦ ਹੈ। ਪੁਰਾਣੀਆਂ ਗੱਲਾਂ ਜਿਹੜੀਆਂ ਨਾ ਅੱਜ ਤੋਂ 10-20 ਸਾਲ ਪਿਛਾਂ ਤੱਕ ਬੜੀਆਂ ਯਾਦ ਨੇ। ਅੱਛਾ ਜੀ, ਉਹ ਜਿਹੜੇ ਸਰਦਾਰ ਇਸ ਪਿੰਡ ਦੇ ਵਾਸੀ ਸਨ, ਉਹ ਆਪਣਾ ਪਿੰਡ ਵੇਖਣਾ ਚਾਹੁੰਦੇ ਹੋਣ ਤੇ ਉਹਨਾਂ ਨੂੰ ਕੀ ਸੁਨੇਹਾ? ਹਾਂ, ਸਾਡੇ ਕੋਲ ਬਿਸਮਿਲ੍ਲਾ ਜੀ ਆਇਆਂ ਨੂੰ। ਵੈਲਕਮ। ਆਉਂਦੇ ਰਹੇ ਨੇ ਮੇਰੇ ਕੋਲ, ਆਉਂਦੇ ਨੇ। ਅੱਛਾ। ਮਿਲ ਕੇ ਜਾਂਦੇ ਨੇ ਮੈਨੂੰ। ਮੇਰੇ ਬੇਲੀ ਸਾਥੀ ਭਰਾ ਮੇਰੇ ਆਉਂਦੇ ਨੇ। ਅੱਛਾ। ਸਾਡੀ ਜਿਹਨਾਂ ਲੋਕਾਂ ਤਲਕ ਸੀ, ਪਾਰਟੀ ਸੀ ਨਾ, ਆਉਂਦੇ ਨੇ ਸਪੈਸ਼ਲ ਨਨਕਾਣੇ ਚੋਰੀ ਨਸ ਕੇ ਮੇਰੇ ਕੋਲ ਆ ਕੇ ਚੋਰੀ ਨਸ ਕੇ ਆਉਂਦੇ ਨੇ? ਨਸਾਂ ਦੀ ਗੱਡੀ ਲੈ ਕੇ ਮੈਨੂੰ ਕੇ ਜਾਂਦੇ ਸੀ। ਚਲੋ ਜੀ, ਚੰਗੀ ਗੱਲ। ਪਿਆਰ ਇਦਾਂ ਹੀ ਹੋਣਾ ਚਾਹੀਦਾ। ਨਹੀਂ, ਬੜਾ ਪਿਆਰ ਸੀ। ਉਹ ਪਿਆਰ ਹੁਣ ਵੀ ਸਾਡਾ ਉਹਨਾਂ ਦਾ ਨਿਭਦਾ ਹੈ, ਪਰ ਮਜਬੂਰੀਆਂ ਨੇ ਸਾਰੀ। ਮਜਬੂਰੀਆਂ ਗੌਰਮੈਂਟ ਦੀਆਂ। ਹਾਂ, ਥੋੜਾ ਮੂਦੀ ਪੈੜਾ ਹੈ। ਅੱਛਾ। ਸਿਆਸਤਦਾਨ ਕਿਹੜਾ ਚੰਗਾ ਹੈ ਦੱਸੋ? ਸਾਰੇ ਪੈੜੇ ਬੇਈਮਾਨ ਨੇ ਸਾਰੇ। ਬੇਈਮਾਨ ਨਹੀਂ, ਪਹਿਲਾਂ ਖਰਾ ਆਜ਼ਾਦੀ ਰਹੀ ਇਹਨਾਂ ਨੂੰ। ਪਹਿਲੇ ਆਂਦੇ ਜਾਂਦੇ ਰਹੇ। ਮੋਦੀ ਨੂੰ ਕੰਮ ਖਰਾਬ, ਮੈਂ ਬਹੁਤ ਹੀ ਕੰਮ ਖਰਾਬ ਕਰਦਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਮੁਹੱਬਤ, ਤੁਹਾਡੀ ਪਿਆਰ ਭਰੀਆਂ ਗੱਲਾਂ ਨੂੰ। ਖਾਣਾ ਖਾਓਗੇ? ਖਾਣਾ ਵੀ ਖਾਵਾਂਗੇ, ਪਹਿਲੇ ਗੱਲ ਮੁਕਾ ਲਈਏ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ ਤੁਸੀਂ ਵੇਖਿਆ। ਬਜ਼ੁਰਗਾਂ ਨੇ ਅੱਜ ਵੀ ਉਹ ਲਮਹੇ, ਉਹ ਯਾਦਾਂ ਸਾਰੀਆਂ ਜਿਹੜੀਆਂ ਨੇ ਉਸ ਸਾਡੇ ਰੂਬਰੂ ਕੀਤੀਆਂ। ਨਾਲ ਨਾਲ ਇਹ ਵੀ ਦੱਸਿਆ ਕਿ ਉਹ ਸਾਡੇ ਭਰਾ ਸੀਗੇ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਪਸ ਦੇ ਵਿੱਚ ਇਹਨਾਂ ਦਾ ਕਿਸ ਤਰ੍ਹਾਂ ਦਾ ਪਿਆਰ ਹੋਣਾ ਹੈ ਕਿ ਉਹ ਨਨਕਾਣਾ ਸਾਹਿਬ, ਉਹ ਗੌਰਮੈਂਟ ਜਦੋਂ ਨਨਕਾਣਾ ਸਾਹਿਬ ਆਉਂਦੇ ਸੀ ਤੇ ਗੌਰਮੈਂਟ ਤੇ ਲੁੱਕ ਕੇ ਇਹਨਾਂ ਨੂੰ ਮਿਲਣ ਆਉਂਦੇ ਸੀ, ਕਿਸੇ ਨੂੰ ਦੱਸ ਕੇ ਨਹੀਂ ਆਉਂਦੇ ਸੀ। ਪਤਾ ਲੱਗਦਾ ਨਾ। ਹਾਂਜੀ, ਬਿਲਕੁਲ। ਸੋ ਗੌਰਮੈਂਟ ਜਾਂ ਹਾਂਜੀ ਉੱਥੇ ਜਾ ਕੇ ਬੈਠੇ। ਸੋ ਜਿੰਨੀ ਮਰਜ਼ੀ ਸਖਤੀਆਂ ਹੋਣ, ਜਿੰਨੀ ਮਰਜ਼ੀ ਗੱਲਬਾਤ ਹੋਵੇ, ਉਹ ਪੰਜਾਬੀਆਂ ਦੀ ਜਿਹੜੀ ਸਾਂਝ ਹੈ, ਉਹ ਮੁਹੱਬਤ ਜਿਹੜੀ ਹੈ, ਉਹ ਕਦੀ ਟੁੱਟ ਨਹੀਂ ਸਕਦੀ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਹੀ ਇਹ ਹੈ ਕਿ ਜਿਹੜੀ ਰੈਲੀਵੈਂਟ ਅਥਾਰਟੀਜ਼ ਨੇ ਦੋਵਾਂ ਮੁਲਕਾਂ ਦੀਆਂ, ਉਹਨਾਂ ਤੱਕ ਗੱਲ ਪਹੁੰਚਾਉਣੀ ਹੈ ਕਿ ਸਾਡੀ ਸਾਂਝ, ਸਾਡੀ ਪਿਆਰ ਜਿਹੜੀ 73 ਵਰ੍ਹਿਆਂ ਤੋਂ ਆ, ਉਹ ਕਦੀ ਵੀ ਨਹੀਂ ਟੁੱਟ ਸਕਦੀ ਔਰ ਹਮੇਸ਼ਾ ਹੈ ਬਹਾਲ ਰਹੇਗੀ। ਔਰ ਇਸ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬੀ ਲਹਿਰ ਹਮੇਸ਼ਾ ਹੀ ਕਰਦੀ ਰਹੇਗੀ। ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਨਾਲ, ਕੋਈ ਹੋਰ ਕਹਾਣੀ ਲੈ ਕੇ। ਰੱਬ ਰਾਖਾ ਜੀ।